ਇਹਦੇ ਆਂਡੇ ਲੈ ਕੇ ਤੁਹਾਨੂੰ ਫਿਰਨਾ ਤਾਂ ਨਹੀਂ ਪੈਂਦਾ ਵੀ ਮੇਰੇ ਆਂਡੇ ਲੈ ਲਓ? ਨਾ ਜੀ ਕੋਈ ਨਹੀਂ। ਕਿੱਦਾਂ ਵਿਕਦੇ? ਅਸੀਂ ਇੱਕ ਦਿਨ ਵੀ ਨਹੀਂ ਗਏ ਜੀ। ਇਵੇਂ ਘਰਾਂ 'ਚ ਲੈ ਜਾਂਦੇ ਜੀ ਲੋਕ, ਜਿਨ੍ਹਾਂ ਨੂੰ ਪਤਾ ਆ ਜੀ ਇਵੇਂ ਲੈ ਜਾਂਦੇ ਜੀ। ਘਰਾਂ ਵਾਲੇ ਆ ਕੇ ਲੈ ਜਾਂਦੇ। ਹਾਂਜੀ, ਘਰਾਂ ਵਾਲੇ ਇੱਥੇ ਲੈ ਲੈਂਦੇ ਆ ਜੀ। ਜੀ ਜਿਹੜਾ ਖੋਤਾ ਵਿਕਿਆ ਨਹੀਂ ਸੀ, ਲੈ ਰੱਬੋ ਗੱਲ ਹੋਰ, ਰਾਣਾ ਸਾਹਿਬ ਨੇ ਜਿਹੜਾ ਠੱਗਿਆ ਸੀ ਮੈਨੂੰ, ਤੇ ਉਹ ਖੋਤਾ ਉੱਥੇ ਮੰਡੀ ਰਾਣਾ ਸਾਹਿਬ ਨੇ ਮੈਨੂੰ 10,000 ਦਾ ਦਿਆ ਸੀ, ਵਿੱਚੋਂ 2 ਛੱਡਿਆ 8,000 ਲਿਆ ਤੇ ਮੰਡੀ ਗਿਆ ਤੇ ਇਹਦਾ 1000 ਰੁਪਈਆ ਦੇ ਰਹੇ ਸੀ ਤੇ ਮੈਂ ਗੁੱਸੇ 'ਚ ਦਿਆ ਨਹੀਂ। ਵਾਹ ਬਈ ਵਾਹ, ਸਕੂਲ ਦੀ ਵਰਦੀ ਪਾਈ ਇਦਾਂ ਤਾਂ ਨੂੰ ਕਰਕੇ ਦਿਖਾ ਮੇਰਾ ਪੁੱਤ। ਹਾਂ ਲੈ ਵਾਹ ਜਨਾਬ ਆਹ ਨਾ ਫੜੀ ਨਾ। अस्सलाम वालेकुम। ਸਿਆਣੇ ਕਹਿੰਦੇ ਵੀ ਹੱਸ ਗਹਿਣਾ ਸਰਬੱਤ ਗਹਿਣਾ ਤੇ ਗਰੀਬ ਦੀ ਰੰਨ ਦਾ ਗੁੱਤ ਗਹਿਣਾ। ਵੀ ਇਹ ਗੱਲ ਸਿਆਣੇ ਨੇ ਕਿਉਂ ਕੀਤੀ? ਵੀ ਅਸੀਂ ਸਮਝਦੇ ਹਾਂ ਵੀ ਜਿਹੜਾ ਗਹਿਣਾ ਹੁੰਦਾ ਨਾ ਵੀ ਉਹ ਟੂਮਾਂ ਹੁੰਦੀਆਂ, ਵੀ ਜੇਵਰ ਪਾ ਲਿਆ, ਮੇਕਅਪ ਕਰ ਲਿਆ, ਵੀ ਇਹਦੇ ਨਾਲ ਵੀ ਇਹ ਗਹਿਣਾ ਨਾ। ਸਿਆਣੇ ਕਹਿੰਦੇ ਇਹ ਗਹਿਣਾ ਨਹੀਂ, ਹੱਸ ਗਹਿਣਾ ਸਰਬੱਤ ਗਹਿਣਾ। ਵੀ ਜਿਹੜਾ ਹਾਸਾ ਵੀ ਤੁਸੀਂ ਹੁਣ ਕਿਲੋ ਸੋਨਾ ਪਵਾ ਦਿਓ ਕਿਸੇ ਜਨਾਨੀ ਨੂੰ ਤੇ ਮੂੰਹ ਤੇ ਹਾਸਾ ਨਾ ਹੋਵੇ ਤੇ ਖਾਣ ਨੂੰ ਪਵੇ, ਉਹ ਕੋਈ ਫਾਇਦਾ? ਮੂੰਹ ਤੇ ਹਾਸਾ ਜਿਹੜਾ ਨਾ ਇਹ ਗਹਿਣਾ ਹੁੰਦਾ ਕਿਸੇ ਵੀ, ਚਾਹੇ ਕੋਈ ਬੰਦਾ ਚਾਹੇ ਕੋਈ ਬੀਬੀ ਆ। ਅਸਲ ਗਹਿਣਾ ਇਹ ਆ ਵੀ ਕਿਸੇ ਨੂੰ ਹੱਸ ਕੇ ਬੁਲਾਵੇ, ਮੋਹ ਪਿਆਰ ਅਸਲ 'ਚ ਗਹਿਣਾ। ਸਰਬੱਤ ਗਹਿਣਾ ਸਾਦੇ ਆ ਵੀ ਆਪਣੇ ਆਪ ਨੂੰ ਸੰਵਾਰ ਕੇ ਰੱਖਣਾ, ਇਹ ਵੀ ਇੱਕ ਗਹਿਣਾ। ਚਾਹੇ ਟੂਮਾਂ ਨਾਮ ਹੀ ਪਾਈਆਂ ਹੋਣ, ਬੰਦੇ ਨੇ ਉਂਝ ਹੱਥ ਮੂੰਹ ਧੋਤਾ ਹੋਵੇ, ਵਾਲ ਸਿੱਧੇ ਕੀਤੇ ਹੋਣ, ਕੱਪੜਾ ਭਾਵੇਂ ਲੀੜੇ ਪੁਰਾਣੇ ਆ ਵੀ ਚਾਹੇ, ਪਰ ਹੋਣ ਸਾਫ਼। ਇਹ ਸਿਆਣਿਆਂ ਬੰਦਿਆਂ ਦੀ ਗੱਲ ਆ, ਸਮਝਣ ਦੀ ਗੱਲ ਆ ਵੀ ਜਿਨ੍ਹਾਂ ਨੂੰ ਗਹਿਣੇ ਅਸੀਂ ਸਮਝਦੇ ਆ ਉਹ ਅਸਲ ਗਹਿਣੇ ਹੈ ਨਹੀਂ, ਤੇ ਜਿਹੜੇ ਅਸਲ ਗਹਿਣੇ ਆ ਉਹਨਾਂ ਨੂੰ ਅਸੀਂ ਗਹਿਣਾ ਸਮਝਦੇ ਨਹੀਂ। ਅਸੀਂ ਅੱਜ ਜਿੱਦਾਂ ਹੁਣ ਆ ਚੂੜੀਆਂ ਵੀ ਗਹਿਣਾ ਆ, ਸਾਡੇ ਇੱਥੇ ਰੇਹੜੀ ਦੇ ਉੱਤੇ ਬੰਦਾ ਚੂੜੀਆਂ ਵੇਚਣ ਵਾਸਤੇ ਆਇਆ ਨਾ, ਤੇ ਨਿਆਣੇ ਕਹਿੰਦੇ ਵੀ ਚੂੜੀਆਂ ਪਾਣੀਆਂ। ਸਕੂਲੋਂ ਆਈਆਂ ਸੀਗੀਆਂ ਸਾਡੀਆਂ ਧੀਆਂ ਤੇ ਉਹ ਕਹਿੰਦੀਆਂ ਵੀ ਸਾਨੂੰ ਚੂੜੀਆਂ ਪਾ ਦਿਓ। ਮੈਂ ਸੋਚਿਆ ਵੀ ਚਲੋ ਤੁਹਾਨੂੰ ਇੱਕ ਦਾਸਤਾਨ ਚੇਤੇ ਕਰਾਈਏ। ਫਿਰ ਨਾ ਇੱਕ ਗੱਲ ਮੈਨੂੰ ਹੋਰ ਆ ਬਾਈ ਨੂੰ ਦੇਖ ਕੇ ਚੰਗੀ ਲੱਗੀ, ਬਈ ਬੰਦੇ ਨੂੰ ਨਾ ਆਪ ਦੀ ਪਛਾਣ ਨਹੀਂ ਗਵਾਉਣੀ ਚਾਹੀਦੀ। ਜਿਹੜੀ ਬੰਦੇ ਦੀ ਅਸਲ ਪਛਾਣ ਹੋਵੇ ਨਾ ਉਹ ਮਿਟੇ ਨਾ, ਫਿਰ ਕਾਮਯਾਬੀ ਹੈ। ਜਦੋਂ ਬੰਦਾ ਆਪਣੀ ਪਛਾਣ ਗਵਾ ਦਿੰਦਾ ਨਾ ਤਾਂ ਫਿਰ ਸਮਝੀ ਰੁੱਲ ਗਿਆ। ਕਈ ਵਾਰੀ ਤੁਹਾਨੂੰ ਗੱਲ ਵੀ ਸੁਣਾਈ ਹੈ ਇੱਕ ਪਛਾਣ ਤੋਂ, ਵੀ ਕੋਈ ਸ਼ੇਰ ਦਾ ਬੱਚਾ ਰਲ ਗਿਆ ਭੇਡਾਂ ਦੇ ਨਾਲ ਤੇ ਉਹ ਇਦਾਂ ਹੀ ਤੁਰਿਆ ਫਿਰ ਇਦਾਂ ਹੀ ਪਲਦਾ ਗਿਆ ਤੇ ਉਹ ਹੁਣ ਸਮਝੇ ਵੀ ਮੈਂ ਭੇਡ ਹੀ ਆ। ਭੇਡਾਂ ਤਾਰਾਂ ਤੁਰਨ ਲੱਗ ਗਿਆ, ਭੇਡਾਂ 'ਚ ਰਹੇ ਉਦਾਂ ਹੀ। ਉਹ ਕਿਸੇ ਥਾਂ ਤੇ ਗਿਆ ਪਾਣੀ ਪੀਣ, ਪਾਣੀ ਸੀ ਨਿਤਰਿਆ ਹੋਇਆ। ਉਹ ਜਦੋਂ ਉਹਨੇ ਜਾ ਕੇ ਦੇਖਿਆ ਵੀ ਉਹ ਪਾਣੀ ਨਿਤਰੇ ਦੇ ਵਿੱਚ ਮੂੰਹ ਦਿਸਦਾ ਨਾ, ਉਹਨੇ ਜਦੋਂ ਦੇਖਿਆ ਵਿੱਚ ਵੀ ਉਹ ਮੈਂ ਤਾਂ ਸ਼ੇਰ ਹਾਂ। ਅੱਗੇ ਸ਼ੇਰ ਪੈਂਦਾ ਸੀ ਭੇਡਾਂ ਨੂੰ ਤੇ ਉਹ ਵੀ ਡਰ ਕੇ ਭੱਜ ਜਾਂਦਾ ਸੀ। ਜਦੋਂ ਉਹਨੂੰ ਆਪਣੀ ਪਛਾਣ ਹੋਈ ਨਾ ਤੇ ਉਹ ਉਦਾਂ ਫਿਰ ਉਹ ਬੋਲਿਆ, ਗੜਕਿਆ ਉਦਾਂ ਹੀ। ਲੈ ਭੇਡਾਂ ਭੱਜ ਗਈਆਂ, ਉਹਦੀ ਚਾਲ ਬਦਲ ਗਈ, ਰਹਿਣ ਸਹਿਣ ਬਦਲ ਗਿਆ, ਟੋਰ ਵੀ ਬਦਲ ਗਈ। ਜਿਹੜੀ ਆਪ ਦੀ ਪਛਾਣ ਆ ਨਾ ਇਹ ਗਵਾ ਕੇ ਬੰਦਾ ਰੁਲਦਾ। ਸਾਡੇ ਬੰਦੇ ਬਹੁਤੇ ਕੀ ਕਰਦੇ ਆ, ਆਪ ਦੀ ਪਛਾਣ ਗਵਾ ਕੇ ਵੀ ਪਿੰਡ ਛੱਡਤਾ। ਚਲੋ ਪਿੰਡ ਛੱਡਣਾ ਪੈ ਜਾਂਦਾ, ਮਜਬੂਰੀਆਂ 'ਚ ਪੈ ਜਾ, ਕਿਸੇ ਨੇ ਨਿਆਣੇ ਪੜ੍ਹਾਉਣੇ ਆ, ਕਿਸੇ ਨੇ ਪੈਸੇ ਕਮਾਉਣੇ ਆ, ਪਿੰਡ ਛੱਡਤਾ। ਪਰ ਜਦੋਂ ਬੰਦੇ ਪਿੰਡ ਦੇ ਵਿੱਚੋਂ ਹਾਤੇ ਵੇਚ ਦਿੰਦੇ ਆ ਨਾ ਉਦੋਂ ਦੁੱਖ ਲੱਗਦਾ। ਵੀ ਜਦੋਂ ਕੋਈ ਮਰ ਜਾਂਦਾ ਸ਼ਹਿਰ 'ਚ ਤੇ ਉਹ ਜਦੋਂ ਪਿੰਡ ਲਿਆਉਂਦੇ ਨਾ ਤੇ ਉਹ ਮਈਅਤ ਰੱਖਣ ਨੂੰ ਵੀ ਵਿਹੜਾ ਨਹੀਂ ਹੁੰਦਾ, ਉਹ ਵੀ ਪਰਾਏ ਵਿਹੜੇ 'ਚ ਰੱਖਦੇ। ਇੰਨਾ ਕੁ ਆਪਣਾ ਥਾਂ ਟਿਕਾਣਾ ਰੱਖੋ, ਖੋਤੀ ਫੜੋ ਯਾਰ ਅੱਗੋਂ, ਇੰਨਾ ਕੁ ਆਪਣਾ ਥਾਂ ਟਿਕਾਣਾ ਰੱਖੋ ਵੀ ਤੁਹਾਡਾ ਕੋ ਮੰਜੀ ਡਾਹਣ ਨੂੰ ਥਾਂ ਤਾਂ ਹੋਵੇ। ਇਹ ਗੱਲ ਮੈਂ ਤਾਂ ਕੀਤੀ ਵੀ ਆਹ ਬਾਈ ਆ ਨਾ, ਇਹਨਾਂ ਦਾ ਹੀ ਆਲਾ ਚੂੜੀਗਰ। ਜਦੋਂ ਦੇ ਸਾਡੇ ਇੱਥੇ ਚੱਕ 'ਚ ਬੈਠੇ ਨਾ ਚੂੜੀਗਰ ਸਾਦੇ ਆ, ਤੇ ਚੂੜੀਗਰ ਉਹ ਕੰਮ ਵੀ ਅੱਜ ਤੱਕ ਉਹੀ ਚੂੜੀਆਂ ਦਾ ਕਰਦੇ। ਆਪਦਾ ਕੰਮ ਨਹੀਂ ਬਦਲਿਆ, ਇੱਕ ਥਾਂ ਟਿਕੇ ਹੋਏ ਆ। ਜਿਹੜੀ ਗੱਲ ਤੁਹਾਨੂੰ ਅੱਗੇ ਦੱਸੀ ਸੀ, ਬੰਦਾ ਇੱਕ ਥਾਂ ਤੇ ਟਿਕਿਆ ਰਵੇ ਨਾ ਤੇ ਬੰਦੇ ਦਾ ਨਾਂ ਬਣ ਜਾਂਦਾ, ਥਾਂ ਨਾ ਛੱਡੇ। ਤੇ ਬਾਈ ਹਜੇ ਵੀ ਚੂੜੀਆਂ ਇਦਾਂ ਹੀ ਇਹ ਵੇਚਦਾ ਰੇਹੜੀ ਦੇ ਉੱਤੇ। ਆ ਹੁਣ ਰੰਗ ਬਰੰਗੀਆਂ ਚੂੜੀਆਂ ਲਿਆਂਦੀਆਂ ਹੋਈਆਂ ਤੇ ਇਹਨੂੰ ਪੁੱਛਦੇ ਆ ਨਾ ਵੀ ਇਹ ਕਿੱਥੋਂ ਲਿਆਂਦਾ, ਤੇ ਇਹ ਨਿਆਣਿਆਂ ਵਾਸਤੇ ਚੂੜੀਆਂ ਔਰਾਂ ਨੂੰ ਹੋਈ। अस्सलाम वालेकुम। वालेकुम सलाम। ਬਾਈ ਕੀ ਨਾਂ ਤੇਰਾ? अली हसन। ਅਲੀ ਹਸਨ, ਮਾਸ਼ਾਅੱਲਾ। ਅਲੀ ਹਸਨ, ਇਹ ਚੂੜੀਆਂ ਤੁਸੀਂ ਕਿੱਥੋਂ ਲੈ ਕੇ ਆਨੇ? हैदराबाद दूँ। हैदराबाद कराची? हाँ। अच्छा कोई समुद्री चो ले लिया, कोई हैदराबाद तो अच्छा, ले जितों ਲੱਭ ਗਈਆਂ। ਇਹ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਕੰਮ ਕਰਦਿਆਂ? ये हो गए ने 25 साल तो हो गए। ਇਦਾਂ ਹੀ ਚੂੜੀਆਂ ਵੇਚਦੇ इदा ही चूड़ियाँ बेचते। ਤੇ ਇਹਦੇ ਚੋਂ ਰੋਜ਼ੀ ਲੱਭਦੀ ਹੈ? बाजी शुक्र है अल्लाह दा, रब रोटी दे ही रहा है। ਹਾਂ शुक्र है उस मालिक दा। ਹਾਂ, ਸ਼ੁਕਰ ਹੀ ਚਾਹੀਦਾ। अल्लाह रोटी देंदा है तो करते हैं। ਹਾਂ
ਆਹ ਜੇ ਨਾ ਲੱਭਦੀ ਹੁੰਦੀ ਫਿਰ ਛੱਡ ਨਾ ਦਿੰਦਾ, ਕੋਈ ਹੋਰ ਕਰ ਲੈਂਦਾ। ਜਦੋਂ ਯਾਰ ਇਹ ਬੰਦੇ ਸ਼ੁਕਰ ਕਰਦੇ ਆ ਨਾ ਤਾਂ ਇੱਕ ਵਾਰੀ ਰੂਹ ਰਾਜੀ ਹੋ ਜਾਂਦਾ। ਸਾਡੇ ਵਾਸਤੇ ਸਬਕ ਆ ਇਹ ਵੀ ਸ਼ੁਕਰ ਕਰਨਾ। ਦੇਖੀ ਯਾਰ ਖੋਤੀ ਨਾਲ ਬਹੁਤੇ ਪੰਗੇ ਨਾਲ ਲਿਆ ਐਵੇਂ ਗੱਲ ਭੱਜ ਜੂਗੀ, ਚੂੜੀਆਂ ਟੁੱਟ ਜਾਣਗੀਆਂ ਉਹਦੀ। ਤੇ ਇਹ ਫਿਰ ਏਦਾਂ ਪਿੰਡਾਂ ਦੇ ਵਿੱਚ ਫਿਰ ਕੇ ਹਾਂ ਪਿੰਡਾਂ 'ਚ ਫਿਰ ਕੇ ਆਵਾਜ਼ ਲਾਣਾ। ਹਾਂ ਆਵਾਜ਼ ਅੱਛਾ, ਮੂੰਹ ਨਾਲ ਹੀ ਆ ਮੂੰਹ ਨਾਲ ਹੀ ਆਵਾਜ਼। ਹਾਂ ਚੂੜੀਆਂ ਦੀ ਵੀ ਸੇਲ ਆ ਗਈ, ਨਵੇਂ ਨਵੇਂ ਡਿਜ਼ਾਈਨਾਂ ਦੀ ਹੈ। ਤੇ ਆ ਜਿਹੜੀਆਂ ਪਾਣ ਲੱਗੇ ਟੁੱਟ ਜਾਂਦੀਆਂ, ਹਾਂ ਇਹ ਫਿਰ ਖਾਤਾ ਪੂਰਾ ਹੋ ਜਾਂਦਾ। ਇਹ ਖਾਤਾ ਹੁਣ ਕੀ ਕਰੀਏ ਵੀ। ਹਾਂ ਆ ਮੇਰੀ ਧੀ ਦਿਖਾ ਤਾਂ ਸਹੀ ਵੇ ਚੂੜੀਆਂ ਪਵਾ ਰਹੀ ਕਿੱਡੀ ਰਾਜੀ। ਸਕੂਲੋਂ ਆਏ ਨਾ ਚੂੜੀਆਂ ਦੇਖੀਆਂ ਤੇ ਉੱਥੋਂ ਹੀ ਆਖਿਆ ਜੀ ਚਾਚਾ ਚੂੜੀਆਂ ਪਵਾ ਦੇ। ਵਾਹ ਬਈ, ਇਹ ਤੇ ਪੂਰੀਆਂ ਨਹੀਂ ਹੈ, ਟੁੱਟਦੀ ਕਿਉਂ ਹੈ? ਹਾਂ ਕੁੜੀਏ ਹੁਣ ਤੁਸੀਂ ਇਹ ਕੰਚ ਦੀਆਂ ਇਦਾਂ ਦਿਖਾ ਦੋ ਮੈਂ ਹੱਥ। ਹਾਂ ਵਾਹ ਬਈ ਵਾਹ, ਸਕੂਲ ਦੀ ਵਰਦੀ ਪਾਈ ਇਦਾਂ ਤਾਂ ਨੂੰ ਕਰਕੇ ਦਿਖਾ ਮੇਰਾ ਪੁੱਤ। ਹਾਂ ਲੈ ਵਾਹ ਜੀ। ਜਨਾਬ ਆਹ ਨਾ ਫੜੀ ਨਾ। ਰੰਗ ਬੜੇ ਜੀ ਚੂੜੀਆਂ ਦੇ, ਆ ਦਿਖਾ ਰਹੇ ਜੀ ਰੰਗ ਰੂਪ। ਕੁੜੀਏ ਰੰਗ ਪਸੰਦ ਕਰੋ ਵੀ ਕਿਹੜੀਆਂ। ਹਾਂ ਪਸੰਦ ਕਰ ਲਓ, ਹਾਂ। ਆਪਣੀ ਆਪਣੀ ਪਸੰਦ ਕਰ ਲਓ ਕਿਹੜੀ ਪਵਾਣੀ ਹੈ। ਆਹ ਵੀ ਡੱਬਾ ਫੜਦੇ ਯਾਰ। ਆ ਉਹਨਾਂ ਨੂੰ ਆਹ ਪਹਿਲਾ ਆਹ ਇੱਧਰ ਨੂੰ ਆ ਦੇਖ ਇਹਦੇ ਪੈਣਗੀਆਂ ਜੀ ਚੂੜੀਆਂ। ਹਾਂ, ਵਾਹ ਬਈ ਵਾਹ, ਇਹਦੀਆਂ ਪੂਰੀਆਂ ਕਰ। ਆ ਆਣਗੀਆਂ ਇਹਦੇ ਨਿੱਕੀਆਂ ਜੀ। ਆ ਵੱਡੀ ਦੇ ਕਰੀਏ ਕਿ ਆ ਨਿੱਕੀ ਦੇ ਕਰ ਪਹਿਲਾਂ। ਹਾਂ ਇਹ ਹੁਣ ਉਹ ਦੇਖ ਖਲੋਤਾ ਦੇਖ ਰਿਹਾ ਮੁੰਡਾ, ਇਹਦਾ ਵਸ ਨਹੀਂ ਚੱਲ ਰਿਹਾ। ਇਹ ਵੀ ਆਈਟਮ ਨਹੀਂ ਹੈਗੀ। ਹਾਂ ਇਹ ਕੁੜੀਆਂ ਚਿੜੀਆਂ ਦਾ ਕੰਮ ਆ ਪੁੱਤ। ਇਹ ਜੀ ਬੱਚਿਆਂ ਦਾ ਕੰਮ ਹੈ ਜੀ। ਹਾਂ ਤੂੰ ਖੁੱਸਾ ਨਿਆਣੇ ਪਾਈ, ਜਿਹੜੇ ਪੱਗ ਨਾ। ਪਾਈ, ਕੋਈ ਇਦਾਂ ਦੀ ਸਿਆਹੀ ਤੇ ਤੈਨੂੰ ਪਵਾ ਦਾਂਗੇ। ਸਾਫਾ ਰੱਖ ਲੈ ਮੋਢੇ ਤੇ, ਬਹੁਤਾ ਕਰਦਾ। ਅੱਛਾ ਤੁਹਾਡੇ ਪਿਓ ਦਾਦੇ ਵੀ ਇਹੀ ਕੰਮ ਕਰਦੇ ਸੀ? ਪਿਓ ਦਾਦੇ ਵੀ ਜੀ ਇਹ ਕਰ ਗਏ ਨੇ। ਹਾਂ ਵੀ ਉਹ ਕਿਹੜਾ ਕਿ ਵਕੀਲ ਸੀ। ਆਹ ਸਹੀ ਗੱਲ। ਪਿੱਛੇ ਕੰਚ ਦੀਆਂ ਹੁੰਦੀਆਂ? ਹਾਂ ਵਾਹ ਬਈ ਵਾਹ, ਵਾਹ ਨਾਬੀਆ ਨਾਬੀਆ। ਇਹ ਬਣਦੀਆਂ ਕਿੱਥੇ ਆ? ਇਹ ਜੀ ਹੈਦਰਾਬਾਦ। ਉੱਥੇ ਹੀ ਬਣ ਹੋਰ ਆਪਣੇ ਵਾਲ ਨਹੀਂ ਬਣਦੀ? ਨਾ ਕਿਸੇ ਸ਼ਹਿਰ 'ਚ ਬਣਦੀ ਨਹੀਂ, ਹੈਦਰਾਬਾਦ ਬਸ। ਅੱਛਾ ਹੂੰ ਜਾਂ ਆਪਣੀ ਹੈਦਰਾਬਾਦ ਜਿੱਥੋਂ ਆਇਆ ਹੋਇਆ ਆਪਣਾ ਸਮੁੰਦਰੀ ਚ ਹੈਦਰਾਬਾਦ ਜਾ ਨਹੀਂ ਉਹਦੇ ਕੋਲ ਮਾਲ ਲਿਆਈਦਾ, ਉਹ ਕਾਰਟ ਵਿੱਚ ਇੱਥੇ ਡੱਬਿਆਂ 'ਚ ਪਿਆ ਉਸੇ। ਇਹ ਤੂੰ ਰੇਲ ਗੱਡੀ ਤੇ ਜਾਣੇ ਲਿਆ? ਇਹ ਤਾਂ ਜੀ ਸਲੀਮ ਉਰੀ ਪਹਿਲਾਂ ਜਾਂਦੇ ਹਨ, ਮੈਂ ਤਾਂ ਇੱਕ ਵਾਰੀ ਵੀ ਨਹੀਂ ਗਿਆ। ਅੱਛਾ ਅੱਛਾ ਹਾਂ ਰੇਲ ਗੱਡੀ ਤੇ ਹੀ ਜਾਂਦੇ ਏਡੀ ਦੂਰ। ਬਾਜੀ ਗੱਲ ਹੈ ਜੀ, ਤੁਹਾਡੇ ਲੋਕਾਂ ਦੇ ਬੂਹੇ ਤੁਸੀਂ ਖਾਣਾ, ਮਾੜੇ ਬੰਦਿਆਂ ਨੇ ਅਸੀਂ ਕੀ ਜਾਇਦਾਦਾਂ ਨਾ ਇੱਥੇ ਹੀ ਰਹਿ ਜਾਣੀਆਂ ਨੇ। ਨਹੀਂ ਜੀ ਬੂਆ ਤਾਂ ਇੱਕੋ ਹੀ ਆ, ਉਹ ਹਾਂ ਸੱਚੇ ਰੱਬ ਕੁਝ ਹੋ ਦਾ। ਰਿਹਾ ਤੇ ਬਾਕੀ ਆ ਵੀ ਰੋਜ਼ੀ ਆਪਣੀ ਸਾਂਝੀ ਆ, ਐਵੇਂ ਗੱਲ ਹੈ। ਇੱਕ ਦੂਏ ਦੇ ਨਾਲ ਆ ਇਹ। ਹਾਂ ਹਾਂ ਰੋਜ਼ੀ ਤਾਂ ਰੱਬ ਨੇ ਦੇਣੀ। ਦਿਖਾ ਬਈ। ਆ ਦਿਖਾ ਨਾਬੀਆ, ਦਿਖਾ ਇਦਾਂ ਕਰਕੇ। ਵਾਹ ਬਈ ਵਾਹ, ਤਾਂ ਨੂੰ ਚੱਕ ਬਾਵਾਂ। ਵਾਹ ਤਾਂ ਨੂੰ ਚੱਕ, ਹੋਰ ਤਾਂ ਚੱਕ। ਹਾਂ ਦੇਖ ਸੋਹਣੀ ਲੱਗਦੀ ਜੇ, ਚੂੜੀਆਂ ਨਾਲ ਸੋਹਣੀਆਂ ਲੱਗਦੀਆਂ ਬਾਵਾਂ। ਇਹ ਜੀ ਪਾਵਣ ਦਾ ਵੀ ਬੜਾ ਜੀ ਤਰੀਕਾ ਹੁੰਦਾ ਹੈ, ਨਾਲੇ ਪਿੰਡਾਂ ਥਾਵਾਂ 'ਚ ਆਮ ਬੰਦਾ ਨਹੀਂ ਫਿਰ ਸਕਦਾ। ਹਾਂ ਆਹੋ ਇਹ ਤਾਂ ਫਿਰ ਹੁਣ ਜੇ ਮੇਰੇ ਵਰਗਾ ਚੂੜੀਆਂ ਦਾ ਨਿਆਣੀ ਦੇ ਉਂਝ ਹੱਥ ਦੇ ਹਾਂ ਉੱਤੇ ਗੱਲ ਲਾ- ਇਹ ਵਿਚਾਰੀ ਸਾਹਿਬ, ਮਾੜੇ ਗਾਹਕ ਵੀ ਆਵਣਾ, ਚੰਗੇ ਵੀ ਆਖਣਾ, ਅਸੀਂ ਤਮੀਜ਼ ਨਾਲ ਹੀ ਬੋਲਣਾ ਹੈ ਨਾ। ਹਾਂ ਨਾ ਧੀਆਂ ਧਿਆਣੀਆਂ ਦਾ ਕੰਮ ਆ ਜੀ। ਹਾਂ ਹਾਂ ਨਾਲੇ ਧੀਆਂ ਸਾਂਝੀਆਂ ਜੀ ਇਹਦੇ 'ਚ। ਸਾਂਝੀਆਂ ਜੀ ਸਾਂਝੀਆਂ, ਕੁੜੀ ਦੁਆਤ ਕਰ। ਇਹ ਦੀਆਂ ਸਾਂਝੀਆਂ ਨੇ ਜੀ, ਇਹਨਾਂ ਨਾਲ ਬਹਾਰਾਂ ਨੇ। ਇਹਨਾਂ ਨਾਲ ਬਹਾਰਾਂ। ਵਾਹ ਵਾਹ, ਤੇਰੇ ਕੋ ਕਿੰਨੀਆਂ ਧੀਆਂ? ਇੱਕ ਤੀ ਅੱਛਾ ਇਹ ਬਿਨ ਮੰਗਿਆ ਲੱਭਦੀਆਂ ਜੀ ਧੀਆਂ। ਐਵੇਂ ਗੱਲ ਹੈ ਜੀ। ਪੁੱਤ ਤਾਂ ਮੰਗ ਕੇ ਲੈਂਦੇ ਨਾ, ਇਹ ਰੱਬ ਦੀ ਦੇਣ ਆ ਤਾਂ। ਨਾਲੇ ਗੱਲ ਇਹ ਜੀ, ਪੁੱਤਰ ਹੋਵੇ ਨਾ ਹਾਂ ਜਨਾਬ, ਇੱਕ ਹੋਰ ਗੱਲ ਹੈ ਵੀ ਧੀਆਂ ਮੁੜ ਵੀ ਮਰਨ ਲੱਗੀਆਂ ਮੰਜੀ ਨੂੰ ਫੜ ਲੈਂਦੀਆਂ ਨੇ ਵੀ ਪਿਓ ਸਾਡਾ ਟੁਰ ਚੱਲਿਆ, ਵਾਹ ਵਾਹ। ਤੇ ਪੁੱਤਰ ਨੇ ਆਖਣਾ ਲੈ ਮਿੰਟ ਮਾਰੋ। ਹਾਂ ਸਿਆਣੇ ਕਹਿੰਦੇ ਹੁੰਦੇ ਸੀ ਵੀ ਬਰਾਤਾਂ ਪੁੱਤਾਂ ਨਾਲ ਤੇ ਜਨਾਜ਼ੇ ਧੀਆਂ ਨਾਲ। ਧੀਆਂ ਨਾਲ। ਹਾਂ ਇਹ ਤਾਂ ਬੜੇ ਪੁਰਾਣੇ ਗੱਲ ਹੈ ਨਾ। ਹਾਂ ਅੱਛਾ ਹੁਣ ਕੁੜੀਏ ਤੂੰ ਆ ਜਾ ਜ਼ਹਰਾ ਪੁੱਤ ਆ ਜਾ।
ਪਵਾ ਦੋ। ਕੁੜੀ ਜੀ ਆਹ ਰੰਗ ਠੀਕ ਹੈ ਕਿ ਆਹ ਹੈ? ਵੇਖ ਲੈ ਤੇਰੇ ਸਾਹਮਣੇ ਪਈਆਂ ਨੇ। ਹਾਂ ਦੱਸ, ਆ ਵੀ ਪਿਆ, ਕਿਹੜੀਆਂ ਪਾਣੀਆਂ? ਉਰੇ ਆਖ ਤੇ ਦੀ ਇਹਨੇ ਝੁਕੇੜਾ ਜੀ, ਦੱਸੋ ਤੁਸੀਂ। ਜ਼ਾਰਾ ਪੁੱਤ ਦੱਸ ਕਿਹੜੀਆਂ ਪਾਣੀਆਂ? ਇੱਕ ਚਾਹ ਵਾਲਾ ਰੰਗ ਪਾ ਅੱਛਾ ਉਹ ਪਾ ਦੇ ਵੀ। ਅੱਛਾ ਕੁੜੀ ਜੀ ਮੈਨੂੰ ਤਾਂ ਇਹ ਰੰਗ ਸਹੀ ਲੱਗਿਆ। ਨਹੀਂ ਜਿਹੜੀ ਉਹ ਕਹਿੰਦੀ ਉਹ ਪਾ। ਇਹ ਉਹ ਖੋਤਾ ਹੈ ਜੀ ਜਿਹੜਾ ਤੂੰ ਮੰਡੀ ਲੈ ਗਿਆ ਜੀ। ਇਹ ਉਹ ਖੋਤਾ ਇਹਨਾਂ ਤੋਂ ਮੈਂ ਲੈ ਲਿਆ ਜੀ। ਇਹ ਜੀ ਜਿਹੜਾ ਖੋਤਾ ਵਿਕਿਆ ਨਹੀਂ ਸੀ, ਲੈ ਰੱਬੋ ਗੱਲ। ਹੋਰ ਰਾਣਾ ਸਾਹਿਬ ਨੇ ਜਿਹੜਾ ਠੱਗਿਆ ਸੀ ਮੈਨੂੰ, ਤੇ ਉਹ ਖੋਤਾ ਉੱਥੇ ਮੰਡੀ ਰਾਣਾ ਸਾਹਿਬ ਨੇ ਮੈਨੂੰ 10,000 ਦਾ ਦਿਆ ਸੀ, ਵਿੱਚੋਂ 2 ਛੱਡਿਆ, 8,000 ਲਿਆ। ਤੇ ਮੰਡੀ ਗਿਆ ਤੇ ਇਹਦਾ 1000 ਰੁਪਈਆ ਦੇ ਰਹੇ ਸੀ, ਤੇ ਮੈਂ ਗੁੱਸੇ 'ਚ ਦਿਆ ਨਹੀਂ, ਮੈਂ ਮੋੜ ਲਿਆ। ਮੋੜ ਕੇ ਲਿਆ ਕੇ ਇੱਥੇ ਦਿੱਤਾ ਸੀ ਉਹ ਸਾਂਵਲ ਨੂੰ, ਸਾਂਵਲ ਨੇ ਗਾਂ ਇਹਨੂੰ ਦੇ ਦਿੱਤਾ। ਤੇ ਖੋਤਾ ਹੁਣ ਪੂਰਾ ਕਾਰੋਬਾਰ ਕਰ ਰਿਹਾ, ਦੇਖ ਲਾ ਹੁਣ ਰੋਜ਼ ਹੀ ਕਮਾਉਂਦਾ ਇਹਦੇ ਤੇ। ਹੈ ਇਹ ਜੀ ਮੈਂ 47 ਤੱਕ ਹੂੰ ਇਦੋਂ ਪੱਲੀ ਵਾਲਾ ਤੇ ਇੱਥੋਂ ਤੱਕ ਮੈਂ ਜਾਂਦਾ ਪਿਆ ਜੇ ਮੈਨੂੰ ਹੋ ਗਏ ਕੋਈ 21 ਦਿਨ। ਹਾਂ ਹਾਂ ਕੁੜੀਏ ਦੂਏ ਹੱਥੇ ਚ ਲਾਲ ਪਾ ਦੇ, ਮੈਂ ਜਿਹੜੀਆਂ ਨੂੰ ਪਸੰਦ ਕਰ। ਦੇਖੋ ਜੀ ਉਹ ਖੋਤੇ ਨਾਲ ਵੀ ਮੁਲਾਕਾਤ ਹੋ ਗਈ ਬੜੇ ਦਿਨਾਂ ਬਾਅਦ, ਰੱਬੀ ਸਬੱਬੀ। ਅੱਛਾ ਤੁਸੀਂ ਤਾਂ ਜਾਂਦੇ ਆ ਨਾ ਮਤਲਬ ਪਿੰਡਾਂ ਦੇ ਵਿੱਚ, ਹਾਂਜੀ ਤੁਹਾਡੇ ਔਰਤਾਂ ਜਿਹੜੀਆਂ ਉਹ ਘਰਾਂ 'ਚ ਜਾਂਦੀਆਂ ਇੱਥੇ ਨੇੜੇ ਤੇੜੇ? ਹਾਂ ਘਰਾਂ ਚ ਟੋਕਰੇ ਸਬਰਾਤ ਤੇ ਹਾਂ ਟੋਕਰੇ। ਮੈਂ ਜੀ ਉਹ ਗੱਲ ਦੱਸਣ ਲੱਗਾ ਸੀ, ਮੇਰੇ ਚੇਤੇ ਨਹੀਂ ਰਹੀ ਵੀ ਇਹ ਤਾਂ ਧੀਆਂ ਨਿੱਕੀਆਂ ਨਾ, ਹਾਂ ਤੇ ਇਹ ਬਾਈ ਪਾ ਰਿਹਾ ਚੂੜੀਆਂ। ਹਾਂਜੀ ਹਾਂਜੀ ਤੇ ਇਹਨਾਂ ਦੀਆਂ ਬੀਬੀਆਂ ਨਾ ਚੂੜੀਆਂ ਲੈ ਕੇ ਸਿਰ ਤੇ ਰੱਖ ਕੇ ਟੋਕਰਾ ਤੋਂ ਲੈ ਕੇ ਨੇ, ਜਿਹੜੀਆਂ ਧੀਆਂ ਜਵਾਨ ਆ ਨਾ ਉਹਨਾਂ ਨੂੰ ਘਰਾਂ 'ਚ ਆ ਕੇ ਹਾਂ ਬੀਬੀਆਂ ਹੀ ਪਾਉਂਦੀਆਂ, ਹਾਂਜੀ ਹਾਂਜੀ ਬੰਦੇ ਨਹੀਂ ਪਾਉਂਦੇ ਚੂੜੀਆਂ। ਹਾਂ ਇਹ ਤਾਂ ਨਿੱਕੀਆਂ ਵਿਚਾਰੀਆਂ ਫਿਰ ਇਦਾਂ ਪਾ ਪੋ ਲੈ ਹਾਂ ਨਿਆਣੇ ਨੂੰ ਨੇ ਪਾ ਲੈਂਦੇ ਨੇ ਚੂੜੀਆਂ। ਜਿਹੜੀਆਂ ਫਿਰ ਘਰਾਂ ਦੇ ਵਿੱਚ ਆ ਉਹ ਵੱਡੀਆਂ ਬੀਬੀਆਂ ਆਂਦੀਆਂ, ਹਾਂਜੀ ਹਾਂਜੀ ਉਹ ਆਪ ਪਾ ਕੇ ਜਾਂਦੀਆਂ। ਲੈ ਕੁੜੀਏ ਹੋ ਬਸ ਠੀਕ ਹੈ। ਦੱਸ ਕਹਿੰਦਾ ਚੂੜੀਆਂ ਮੈਂ ਵੀ ਲੈਣੀ। ਹੋਰਾਂ ਲੈਣਾ ਵੀ ਕੋਈ ਸ਼ਾਇ ਉਹ ਕਹਿੰਦਾ ਵੀ ਮੇਰੀ ਸ਼ਾਇ ਕੋਈ ਨਹੀਂ ਮੁੰਡਿਆਂ ਵਾਲੀ, ਵੀ ਕੁੜੀਆਂ ਦਾ। ਉਹਦੇ ਵੀ ਦਿਲੇ ਚਾਹੀਏ ਨਾ। ਅੱਛਾ ਇਦਾਂ ਕਰਕੇ ਤੈਨੂੰ ਦਿਖਾ ਨਾ ਦਿਓ। ਤੈਨੂੰ ਮੈਂ ਕੜਾ ਲਿਆ ਦੇ ਸਦੂਏ ਹਾਂ। ਕਿਹੜੇ ਨਾ, ਇਹ ਨਹੀਂ ਚੰਗੀਆਂ ਹੁੰਦੀਆਂ। ਹਾਂ ਇਹਨੇ ਮੁੰਡਿਆਂ ਨੂੰ ਨਹੀਂ ਪਾਉਂਦੇ, ਕੁੜੀਆਂ ਪਾਉਂਦੀਆਂ ਮੇਰਾ ਪੁੱਤੇ। ਹਾਂ ਭੈਣਾਂ ਤੇਰੀਆਂ ਇਦਾਂ ਕਰੋ, ਸਾਰੇ ਹੱਥ ਉੱਤੇ ਤਾਂ ਨੂੰ ਕਰੋ, ਤੂੰ ਵੀ ਕਰ। ਉਧਰ ਨੂੰ ਦੇਖੋ ਕੈਮਰੇ ਵੱਲ ਨੂੰ। ਹਾਂ ਨਾ ਵੀ ਇਦਾਂ ਕਰ। ਵਾਹ ਬਈ ਵਾਹ, ਵਾਹ ਬਈ ਵਾਹ। ਲਓ ਜੀ ਅਸੀਂ ਐਵੇਂ ਬੈਠੇ ਬੈਠੇ ਚੂੜੀਆਂ ਲਾ ਗਿਆ, ਤੇ ਅਸੀਂ ਕਿਹਾ ਚਲੋ ਤੁਹਾਨੂੰ ਵੀ ਦਿਖਾਉਂਦੇ ਆ, ਨਾਲੇ ਧੀਆਂ ਨੂੰ ਚੂੜੀਆਂ ਲੈ ਕੇ ਦਿੰਨੇ। ਤੇ ਬੜੀ ਮਿਹਰਬਾਨੀ ਜੀ, ਜਿਉਂਦੇ ਵਾਸਤੇ ਰਹੋ। ਤੇ ਇਹਨਾਂ ਨੂੰ ਅਸੀਂ ਹੁਣ ਪੁੱਛਦੇ ਹਾਂ ਵੀ ਕਿੰਨੇ ਪੈਸੇ, ਇਹ ਕਿੰਨੇ ਕੁ ਪੈਸਿਆਂ ਦੀਆਂ ਹੁੰਦੀਆਂ? ਇਹ ਜੀ ਕੋਈ 120 ਦੀ ਦਰਦਣ, ਕੋਈ 100 ਦੀ, ਅੱਛਾ ਫਿਰ ਅੱਛਾ ਕੋਈ ਇਦਾਂ। 70 ਹੈ। ਇੰਨੇ ਚ ਨਿਆਣੇ ਰਾਜੀ ਹੋ ਜਾਂਦੇ, ਬਾਂਗਾ ਹੋਣ ਲੱਗ ਗਈਆਂ। ਅਸੀਂ ਇਹਨਾਂ ਨੂੰ ਪੈਸੇ ਦਿੰਦੇ ਹਾਂ ਜੀ, ਤੇ ਜਿਉਂਦੇ ਵਾਸਤੇ ਰਹੋ ਜੀ। ਅਸੀਂ ਇੱਕ ਟੋਟਾ ਬਣਾ ਲਿਆ, ਇਦਾਂ ਹੋਰ ਟੋਟਾ ਬਣਾਵਾਂਗੇ ਤੁਹਾਡੇ ਤੱਕ ਪਹੁੰਚਾ ਦਾਂਗੇ। ਫਿਰ ਦੱਬ ਲਓ। ਅਸਲਾਮ ਵਾਲੇਕੁਮ। ਸਿਆਣੇ ਕਹਿੰਦੇ ਵੀ ਕਾਲ ਜੁਲਦਾ ਰਹਿੰਦਾ, ਕਾਲਕ ਨਹੀਂ ਜੁਲਦੀ। ਵੀ ਕਾਲ ਸਾਦੇ ਵੀ ਔਖਾ ਟਾਈਮ, ਬੁਰਾ ਟਾਈਮ, ਵੀ ਉਹ ਜਿੱਡਾ ਵੀ ਹੋਵੇ ਨਾ ਉਹ ਟੱਪ ਜਾਂਦਾ, ਟਾਈਮ ਟੱਪ ਜਾਂਦਾ। ਟਾਈਮ ਰੁਕਦਾ ਨਹੀਂ, ਕਿਸੇ ਨੂੰ ਉਡੀਕਦਾ ਨਹੀਂ। ਔਖਾ ਹੋਵੇ, ਬੁਰਾ ਟਾਈਮ ਹੋਵੇ, ਭਾਵੇਂ ਚੰਗਾ ਵੀ, ਟੱਪ ਉਹ ਵੀ ਜਾਂਦਾ। ਪਰ ਕਾਲਕ ਨਹੀਂ ਜੁਲਦੀ, ਉਹ ਤੁਹਾਨੂੰ ਪਤਾ ਹੀ ਆ ਵੀ ਜਿਹੜੀ ਕੋਈ ਬਦਨਾਮੀ ਹੋਵੇ ਉਹ ਨਹੀਂ ਜੁਲਦੀ। ਪਰ ਔਖਾ ਟਾਈਮ ਕਿਵੇਂ ਟੱਪਦਾ, ਉਹ ਇੱਕ ਸੁਨੇਹਾ ਦੇਣ ਵਾਸਤੇ ਵੀ ਪਿੰਡਾਂ ਦੇ ਵਿੱਚ ਹਰ ਬੰਦੇ ਨੇ ਡੰਗਰ ਰੱਖੇ ਹੁੰਦੇ ਆ। ਮਾਲ ਵਾਲਾ ਹਾਤਾ ਸਾਰਿਆਂ ਕੋਲ ਹੁੰਦਾ, ਪਰ ਉਹ ਮਾਲ ਵਾਲਾ ਹਾਤਾ ਸਿਰਫ ਮਾਲ ਹੀ ਹੋਵੇ ਤਾਂ ਉਹ ਤਾਂ ਹਰ ਬੰਦੇ ਕੋਲ ਹੁੰਦਾ। ਪਰ ਇਹਦੇ 'ਚ ਹੋਰ ਕੀ ਹੋ ਸਕਦਾ, ਇਹ ਸੁਨੇਹਾ ਸਾਨੂੰ ਦਿੱਤਾ ਚੌਧਰੀ ਅਦਨਾਨ ਜੱਟ ਸਾਹਿਬ, ਅੰਟਾਲ ਜੱਟ ਮੇਰੇ ਭਰਾ ਜੀ ਸਾਡੇ ਲਾਗੇ ਖਲੋਤੇ ਆ। ਤੇ ਇਹਨਾਂ ਦਾ ਦਿਖਾਓ ਜੀ, ਇੱਥੇ ਮਾਲ ਡੰਗਰ ਵਾਲਾ ਵਿੱਚ ਬੱਕਰੀਆਂ ਬੁਕਰੀਆਂ, ਇਹ ਹਾਤਾ ਡੰਗਰਾਂ ਵਾਲਾ ਹਾਤਾ। ਪਰ ਇਹਨਾਂ ਨੇ ਵਿੱਚ ਨਵਾਂ ਕੰਮ ਕੀ ਕੀਤਾ ਵੀ ਇਹਨਾਂ ਨੇ ਵਿੱਚ ਮੁਰਗੀਆਂ ਲਿਆ ਕੇ ਛੱਡੀਆਂ। ਹੁਣ ਜਿਵੇਂ ਸਿਆਲਾ, ਸਿਆਲੇ ਦੇ ਵਿੱਚ ਆਪ ਦਾ ਇਹਨਾਂ ਦਾ ਰੋਜ਼ਗਾਰ ਬਣਾਇਆ ਹੈ ਪੂਰਾ। ਤੇ ਉਹ ਅਦਨਾਨ ਸਾਹਿਬ ਨੂੰ ਪੁੱਛਦੇ ਆ ਵੀ ਇਹ ਕਿੱਦਾਂ ਤੁਹਾਡੇ ਦਿਮਾਗ 'ਚ? ਅਦਨਾਨ ਸਾਹਿਬ ਕਿੱਦਾਂ ਆਈ ਤੁਹਾਡੇ ਦਿਮਾਗ 'ਚ? ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ। ਬਸ ਇੱਕ ਦਿਨ ਬੈਠੇ ਸੀ ਜੀ, ਬਸ ਵੈਸੇ ਹੀ ਬੈਠੇ ਬੈਠੇ ਮੈਂ ਉਹ ਯੂਸਫ ਸਾਹਿਬ ਆ ਮੇਰੇ ਦੋਸਤ ਜੀ, ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਰੋਜ਼ ਸਾਹਿਬ ਕੋਈ ਸੈਪਰੇਟ ਕੰਮ ਹੋਣਾ ਚਾਹੀਦਾ ਜੀ, ਕੋਈ ਹਾਂ ਹਾਂ ਉਹਦੇ ਬਾਰੇ ਕੋਈ ਮਸ਼ਵਰਾ ਦਿਓ। ਹਾਂ ਹਾਂ ਉਹ ਕਹਿੰਦੇ ਜੀ ਤੁਸੀਂ ਇੰਜ ਕਰੋ, ਫਿਰ ਕੋਈ ਚੂਚੇ ਲਿਆ ਕੇ ਰੱਖ ਲਓ ਜਾਂ ਮੁਰਗੀਆਂ ਲਿਆ ਕੇ ਰੱਖ ਲਓ। ਹਾਂ ਮੈਂ ਕਿਹਾ ਜੀ ਚੂਚੇ ਦਾ ਫਿਰ ਆਪਣਾ ਖਰਚਾ ਵੀ ਨਹੀਂ ਚੱਕਦੇ ਹੈਗੇ, ਹਾਂ ਫਿਰ ਮੁਰਗੀਆਂ ਦੇ ਬਾਰੇ ਸੋਚਿਆ ਜਾ ਸਕਦਾ। ਮੈਂ ਹਾਂ ਕਿਹਾ ਠੀਕ ਹੈ ਜੀ, ਚਲੋ ਤੁਸੀਂ ਮੁਰਗੀਆਂ ਦੇ ਬਾਰੇ ਸੋਚੋ। ਹਾਂ ਅਸੀਂ ਫਿਰ ਇਹ ਲਿਆਂਦੀਆਂ ਜੀ, ਹੂੰ। ਇਹ ਤਕਰੀਬਨ 100 ਕੁ ਮੁਰਗੀ ਆ ਜੀ ਹੁਣ। ਅੱਛਾ ਮਾਸ਼ਾਅੱਲਾ। ਹਾਂਜੀ, ਤੇ ਮਾਸ਼ਾਅੱਲਾ ਸਾਰੀਆਂ ਅੰਡੇ ਦੇ ਰਹੀਆਂ ਜੀ। ਕੋਈ 15 ਕੁ ਦਿਨ ਹੋ ਗਏ ਸਾਡੇ ਕੋਲ ਇਹਨਾਂ ਨੂੰ ਆਈਆਂ ਨੂੰ ਜੀ। ਹਾਂ ਹਾਂ ਇਹ ਸਾਨੂੰ 1300 ਰੁਪਏ ਦੀ ਮਿਲੀ ਸੀ ਜੀ। ਅੱਛਾ
ਹਾਂਜੀ ਤੇ ਇਹਦੇ ਵਿੱਚ ਮੁਰਗੇ ਵੀ ਆ ਜੀ, ਅਸੀਂ ਦਿਹਾੜੀ ਛੱਡ ਦਿੰਨੇ ਆ, ਫਿਰਦੀਆਂ ਰਹਿੰਦੀਆਂ ਜੀ ਇੱਥੇ। ਤੇ ਸ਼ਾਮ ਨੂੰ ਆ ਜਿਵੇਂ ਹੁਣ ਟਾਈਮ ਹੋ ਗਿਆ ਜੀ, ਬਸ ਹੁਣ ਫਿਰ ਬੰਦ ਕਰ ਦਾਂਗੇ ਜੀ। ਹਾਂ। ਅੱਛਾ ਇਹ ਨਾ ਜੀ ਜਿਹੜੀ ਇਹਨਾਂ ਦੀ ਖੁਰਾਕ ਆ ਨਾ, ਇਹ ਤੁਸੀਂ ਇੱਕ ਨਿੱਕੀ ਜੀ ਗੱਲ ਚੇਤੇ ਰੱਖਿਓ ਵੀ ਜਦੋਂ ਅਸੀਂ ਲਿਆਉਂਦੇ ਆ ਨਾ, ਹੁਣ ਬਾਜਰੇ ਦੇ ਪੱਠੇ ਆ ਜਾਂ ਮੱਕੀ ਦੇ ਪੱਠੇ ਆ ਜਾਂ ਚਰੀ ਦੇ ਪੱਠੇ ਆ, ਜਦੋਂ ਉਹ ਲਿਆ ਕੇ ਡੰਗਰਾਂ ਦੇ ਖੁਰਲੀਆਂ 'ਚ ਪਾਉਂਦੇ ਆ ਜਾਂ ਹੱਥ 'ਚ ਲਿਆ ਕੇ ਕੁਤਰਦੇ ਆ, ਜਿਵੇਂ ਉਹ ਟੋਕਿਆਂ ਨਹੀਂ ਲੱਗੀ ਆ, ਹੁਣ ਬਾਜਰੇ ਦੇ ਦਾਣੇ ਵੀ ਇੱਥੇ ਡਿੱਗਣੇ, ਮੱਕੀ ਦੇ ਦਾਣੇ ਵੀ ਡਿੱਗਣੇ, ਤੇ ਉਹ ਚਰੀ ਦਾ ਭੋਰ ਵੀ ਇੱਥੇ ਡਿੱਗਣਾ, ਤੇ ਇਹੀ ਮੁਰਗੀਆਂ ਦੀ ਖੁਰਾਕ ਆ। ਫਿਰ ਇੱਥੇ ਹੁਣ ਜਿੱਦਾਂ ਇਹਨਾਂ ਦੀ ਫਿਰ ਉਹ ਉਂਝ ਰਾਜੀ ਵੀ ਰਹਿੰਦੀਆਂ ਪੈਰਾਂ ਨਾਲ ਨਾ, ਫਰੋਲ ਕੇ, ਕਿਤੇ ਪੱਠੇ ਫਰੋਲ ਲਏ, ਕਿਤੇ ਆ ਕੱਖ ਕਬੜ ਫਰੋਲ ਲਿਆ, ਲੈ ਇੰਨੇ 'ਚ ਇਹ ਰਾਜੀ ਹੋ ਜਾਂਦੀਆਂ ਤੇ ਇੰਨੇ 'ਚ ਇਹ ਦੇਸੀ ਖਾਲਸ ਬਣ ਜਾਂਦੀਆਂ। ਹਾਂਜੀ ਇਹਨਾਂ ਨੂੰ ਖੁਰਾਕ ਮੁੱਲ ਦੀ ਨਹੀਂ ਪੈਂਦੀ, ਬਾਜ਼ਾਰੀ ਖੁਰਾਕ ਨਹੀਂ ਪੈਂਦੀ, ਉਹ ਖਬਰੇ ਕਾਦੀ ਬਣਦੀ ਹੈ। ਇੱਥੇ ਇਹ ਹਰ ਛਾਪ ਦੀ ਖਾਰੀਆਂ ਦੇਸੀ ਤੇ ਦੇਸੀ ਅੰਡੇ ਦੇ ਰਹੀਆਂ। ਅਦਨਾਨ ਸਾਹਿਬ ਇਹ ਆਂਡਾ ਰੋਜ਼ ਦਿੰਦੀ ਆ? ਰੋਜ਼ ਦਿੰਦੀ ਹੈ ਜੀ, ਅੱਛਾ ਰੋਜ਼ ਆਂਡਾ ਦਿੰਦੀ ਹੈ। ਅੱਛਾ ਇਹ ਉਹ ਕਾਰੋਬਾਰ ਆ ਵੀ ਜਿਹੜਾ ਆਂਦਾ ਹੀ ਆਮਦਨ ਦੇ ਰਿਹਾ? ਆਂਡਾ ਹੀ ਆਮਦਨ ਦੇ ਰਿਹਾ। ਅੱਛਾ ਤੇ ਇਹ ਫਿਰ ਹੁਣ ਕਿੰਨੇ ਕੁ ਦਾ ਦੇਸੀ ਆਂਡਾ ਆ ਇਹ? ਦੇਸੀ ਆਂਡਾ ਜੀ ਵੈਸੇ ਤਾਂ ਹੁਣ ਬ੍ਰੈਲਰ ਆ ਜਿਹੜਾ, ਉਹ ਵੀ 35-36 ਰੁਪਏ ਦਾ ਤਾਂ ਉਹ ਸੇਲ ਹੋ ਰਿਹਾ ਜੀ। ਹਾਂ ਅਸੀਂ ਤਾਂ ਵੀ ਨਾਰਮਲ ਰੂਟੀਨ ਦੇ ਵਿੱਚ ਫਿਲਹਾਲ 40 ਕੁ ਰੁਪਏ ਦਾ ਸੇਲ ਕਰ ਰਹੇ ਹਾਂ ਜੀ। ਠੀਕ ਆ। ਵੀ ਇਹਦੇ ਆਂਡੇ ਲੈ ਕੇ ਤੁਹਾਨੂੰ ਫਿਰਨਾ ਤਾਂ ਨਹੀਂ ਪੈਂਦਾ ਵੀ ਮੇਰੇ ਆਂਡੇ ਲੈ ਲਓ? ਨਾ ਜੀ ਕੋਈ ਨਹੀਂ, ਕਿੱਦਾਂ ਵਿਕਦੇ? ਅਸੀਂ ਇੱਕ ਦਿਨ ਵੀ ਨਹੀਂ ਗਏ ਜੀ। ਇਵੇਂ ਘਰਾਂ 'ਚੋਂ ਲੈ ਜਾਂਦੇ ਜੀ ਲੋਕ, ਜਿਨ੍ਹਾਂ ਨੂੰ ਪਤਾ ਆ ਜੀ, ਇਵੇਂ ਲੈ ਜਾਂਦੇ ਜੀ। ਘਰਾਂ ਵਾਲੇ ਆ ਕੇ ਲੈ ਜਾਂਦੇ। ਹਾਂਜੀ ਘਰਾਂ ਵਾਲੇ ਇੱਥੇ ਲੈ ਲੈਂਦੇ ਆ ਜੀ। ਮੈਂ ਇਹ ਗੱਲ ਕਰਦਾ ਵੀ ਇਹ ਉਹ ਕੰਮ ਆ ਵੀ ਲੋਕ ਇੱਜ਼ਤ ਨਾਲ ਆ ਕੇ ਤੇ ਕਹਿੰਦੇ ਆ ਭਾਈ ਸਾਨੂੰ ਇੰਨੇ ਆਂਡੇ ਦੇ ਦਿਓ। ਆਂਡਾ ਇਹਦਾ ਰਹਿੰਦਾ ਨਹੀਂ, ਆਂਡਾ ਵਿਕਦਾ, ਦੇਸੀ ਆਂਡਾ ਲੱਭਦਾ ਨਹੀਂ ਹੈ ਲੋਕ। ਤੇ ਲੈ ਇੰਨੀ ਕੁ ਗੱਲ ਮੈਂ ਕਰਦਾ ਹੁੰਦਾ ਵੀ ਜਦੋਂ ਜਿਹੜੇ ਬੰਦੇ ਨੇ ਡੰਗਰ ਰੱਖਿਆ ਨਾ, ਉਹਦੇ ਕੋਲ ਜੇ ਮੁਰਗੀਆਂ ਨਾ ਹੋਣ ਤੇ ਯਾਰ ਕੋਈ ਹਾਲ ਆ। ਇੱਕ ਅੱਧੀ ਬੱਕਰੀ ਹੋਵੇ, ਨਾਲੇ ਕੁਰਬਾਨੀ ਦਾ ਬੱਕਰਾ ਬਣ ਜਾਂਦਾ, ਨਾਲੇ ਚਾਰਨ। ਵੀ ਇਦਾਂ ਦੀਆਂ ਸ਼ਾਵਾਂ ਨਾਲ ਹੋਣੀਆਂ ਚਾਹੀਦੀਆਂ। ਇਹ ਤਾਂ ਹੀ ਤਾਂ ਤੁਹਾਨੂੰ ਅਸੀਂ ਦਿਖਾਉਂਦੇ ਹਾਂ ਘੜੀ ਮੂੜੀ। ਅਗਲੇ ਦਿਨ ਦਿਖਾਈਆਂ ਨਹੀਂ, ਇੱਕ ਬੰਦੇ ਨੇ ਬੱਤਕਾਂ ਰੱਖੀਆਂ, ਉਹ ਬੱਤਕਾਂ ਦੇ ਵੀ ਆਂਡੇ ਆਈ ਜਾਂਦੇ। ਹਾਂਜੀ ਉਹ ਵੀ ਸੇਲ ਹੁੰਦੇ ਜੀ, ਬਤਕਾਂ ਵੀ। ਅੱਛਾ ਇਹ ਹੁਣ ਜਿਹੜੀ ਆਪ ਦੀ ਕੀਮਤ ਆ ਉਹ ਪੂਰੀ ਕਰ ਗਈਆਂ? ਹਾਂਜੀ ਤਕਰੀਬਨ ਮਾਸ਼ਾਅੱਲਾ ਪੂਰੀ ਹੋ ਗਈ ਜੀ। ਹਾਂ ਹੁਣ ਗਾਂ ਆਪਣਾ ਆਮਦਨ ਹੈ। ਅਗਾਂਹ ਚੱਲਦਾ ਰਹੂਗਾ ਜੀ ਹੁਣ ਕੰਮ। ਅੱਛਾ ਇਹ ਹੁਣ ਤੁਸੀਂ ਆ ਜਿਵੇਂ 2 ਛੋਟੀਆਂ ਲਾਈਆਂ ਹਾਂਜੀ ਤੇ ਇਹਦੇ ਤੇ ਆ ਪਾ ਦਨੇ? ਇਹਦੇ ਤੇ ਨਾ ਜੀ ਕਦੇ ਰਾਤ ਨੂੰ ਅਸੀਂ ਇੱਥੇ ਪੈਂਦੇ ਆ ਬਿੱਲੀ ਬੁੱਲੀ ਦੇ ਡਰ ਤੋਂ। ਅੱਛਾ ਇਹ ਤੁਹਾਡੇ ਵਾਸਤੇ ਆ? ਇਹ ਅਸੀਂ ਆਪਣੇ ਵਾਸਤੇ ਅੱਛਾ ਮੈਂ ਕਿਹਾ ਪਤਾ ਨਹੀਂ ਮੁਰਗੀਆਂ ਵਾਸਤੇ। ਨਹੀਂ ਜੀ। ਹਾਂ ਆ ਹੇਠਾਂ ਧੋ ਪਾਈ ਆ, ਦੇਖੋ ਨਾ ਸਿਆਲੇ ਤੋਂ। ਪਾਈ ਹੋਈ ਆ ਹਾਂਜੀ। ਸਿਆਲੇ ਦੇ ਵਿੱਚ ਆ ਰੱਖੇ ਹੋਏ ਜੀ ਡੱਲਾਂ ਡੁੱਲਾ, ਤੇ ਇਹਨਾਂ ਨੇ ਇੱਥੇ ਵੜ ਕੇ ਅੰਡਾ ਦੇਣੀਆਂ, ਬਾਹਰ ਦਿੰਦੇ ਜੀ, ਕੋਈ ਬਿੱਲੀਆਂ ਕੁੱਤੇ ਚੱਕ ਲੈਂਦੇ ਆ ਜੀ। ਅੱਛਾ ਆ ਦੇਖੋ ਨਾ ਜੀ 10 ਫੁੱਟ ਦਾ ਹੋਣਾ ਇਹ, 10 ਫੁੱਟ ਦਾ ਇਹ ਆ ਕਮਰਾ, ਤੇ ਇਹਦੇ ਵਿੱਚ 100 ਮੁਰਗੀ ਫਿਰ ਰਹੀ ਹੈ। ਫਿਰ ਤੁਸੀਂ ਗੱਲ ਦੇਖੋ ਨਾ ਵਾਧੇ ਦੀ, ਵੀ ਇਹ ਜਦੋਂ ਆਂਡੇ ਦੇ ਲੈਣਗੀਆਂ, ਆਂਡੇ ਦੇ ਕੇ ਤੇ ਫਿਰ ਮੁਰਗੀ ਦੀ ਮੁਰਗੀ ਹੈ, ਫਿਰ ਮੁਰਗੀ ਦੀ ਮੁਰਗੀ ਆ ਜੀ, ਫਿਰ ਇਹ ਸੇਲ ਹੋ ਜਾਣੀ ਦੁਬਾਰਾ। ਹਾਂ ਉਦੋਂ ਕਿੰਨੇ ਕੁ ਦੀ ਹੋ ਜੂ ਕੋਈ ਪਤਾ? ਇਹ ਫਿਰ ਤੋਲ ਦੇ ਹਿਸਾਬ ਨਾਲ ਹੋ ਜਾਂਦੀ ਜੀ, ਕੋਈ ਇਹ ਇਸੇ ਰੇਟ ਤੇ ਨਿਕਲ ਜਾਂਦੀ ਜੀ। ਇਹ ਨੁਕਸਾਨ ਕੋਈ ਨਹੀਂ ਹੈ ਜੀ, ਵਾਧਾ ਹੀ ਆ ਬਸ। ਅੱਛਾ ਆਪਣਾ ਖਰਚਾ ਫਿਰ ਵੀ ਇਹ ਪੂਰਾ ਕਰ ਜਾਂਦੀ ਹੈ ਜੀ। ਹਾਂ ਚਲ ਹੈ ਆਂਡਾ ਦੇਤਾ ਗੱਲ ਕਰ, ਕਿਸੇ ਨਾ ਕਿਸੇ ਤੇ ਕੋਈ ਨਾ ਕੋਈ ਦਿੰਦੀ ਰਹਿੰਦੀ ਹੋਣੀ ਆ। ਦਿੰਦੀ ਰਹਿੰਦੀ ਹੈ ਜੀ। ਵੀ ਗੇੜਾ ਇੱਥੇ ਖਾਲੀ ਨਹੀਂ ਜਾਂਦਾ। ਜਦੋਂ ਤੁਸੀਂ ਆਣਾ ਨਾ, ਕਿਸੇ ਨਿਆਣੇ ਨੇ ਗੇੜਾ ਮਾਰਨਾ, ਆਂਡਾ ਇੱਥੋਂ ਚੱਕ ਕੇ ਲੈ ਜਾਣਾ, ਚੱਕ ਕੇ ਲੈ ਜਾਣਾ। ਹੂੰ ਆ ਬੱਚੇ ਬੁੱਚੇ ਆਰੇ ਲੱਗੇ ਰਹਿੰਦੇ ਆ ਜੀ ਸਕੂਲੋਂ ਆ ਕੇ। ਆ ਪਾਣੀ ਪਾ ਹਾਂ ਆ ਜਾ। ਆ ਲੱਗੇ ਹੋਏ ਜੀ ਬੱਚੇ, ਹੌਲੀ ਹੌਲੀ ਆ ਰਹੇ ਜੀ। ਹਾਂ ਨਹੀਂ ਜੀ ਆਹ ਕੰਮ ਅਦਨਾਨ ਸਾਹਿਬ ਤੁਹਾਡਾ ਸਾਨੂੰ ਬੜਾ ਪਸੰਦ ਆਇਆ, ਤੇ ਇਹ ਦੇਖਣ ਵਾਲਿਆਂ ਵਾਸਤੇ ਇਹੀ ਸੁਨੇਹਾ ਵੀ ਜਿਹਨੇ ਡੰਗਰ ਰੱਖੇ ਆ, ਡੇਰਾ ਡੰਡਾ ਤੇ ਉੱਥੇ ਮੁਰਗੀਆਂ ਛੱਡੋ ਜ਼ਰੂਰ। ਮੁਰਗੀਆਂ ਛੱਡੋ ਜ਼ਰੂਰ ਜੀ, ਇਹ ਨਿਰੀ ਆਮਦਨ ਆ। ਚਾਚਾ ਬੂਟਿਆ ਤੈਨੂੰ ਕਿਵੇਂ ਲੱਗਿਆ ਕੰਮ ਮੁੰਡੇ ਨਹੀਂ ਬਹੁਤ ਸੋਹਣਾ ਕੰਮ ਆ ਜੀ ਇਹ। ਅੱਛਾ ਜੀ। ਤੇ ਇਹ ਹੁਣ ਆ ਵੀ ਅੱਲਾ ਖੈਰ ਰੱਖੇ ਜੀ, ਅੱਲਾ ਤਾਲਾ ਇਹਨਾਂ ਨੂੰ ਤੰਦਰੁਸਤੀ ਦੇਵੇ, ਬਿਮਾਰੀ ਸ਼ਮਾਰੀ ਤੋਂ ਬਚੀਆਂ ਰਹਿਣ, ਤੇ ਇਹਦੀ ਪ੍ਰੋਫਿਟ ਠੀਕ ਆ। ਹਾਂ ਦੇਖੋ ਜੀ ਆਂਡਾ ਹੁਣ 40 ਰੁਪਏ ਡੇਲੀ ਆ। ਹਾਂ 40 ਰੁਪਏ ਡੇਲੀ ਆਂਡਾ ਦੇ ਰਹੀ ਆ। ਤੇ ਚਲੋ ਤੁਸੀਂ 20 ਰੁਪਏ ਦੀ ਖੁਰਾਕ ਉਰਲਾ ਪਰਲਾ ਰਾਖੀ ਕਰ ਲਓ, ਤੇ 20 ਰੁਪਏ ਦਾ ਬਚਤ ਦੇ ਰਹੀ ਨਾ ਡੇਲੀ। ਤੇ ਇਸੇ ਤਰੀਕੇ ਨਾਲ ਹੀ ਇਹ ਲਿਆਂਦੀਆਂ ਕਿੱਥੋਂ ਤੁਸੀਂ? ਇਹ ਮੈਂ ਲਿਆਂਦੀਆਂ ਸੀ ਜੀ 470 ਤੋਂ। 470 ਤੋਂ? ਇਹਦਾ ਮਤਲਬ ਕਿ ਉਹ ਜਦੋਂ ਜਾਓ ਮਿਲ ਜਾਂਦੀਆਂ ਉੱਥੋਂ? ਮਿਲ ਜਾਂਦੀਆਂ ਜੀ, ਉਹਨਾਂ ਕੋਲ ਹੈ ਸੀ ਜੀ ਅੱਗੇ ਦਾ ਸ਼ੈੱਡ ਵਾਵਾ ਜੀ। ਅੱਛਾ ਠੀਕ ਆ ਜੀ। ਹੁਣ ਮੇਰੇ ਖਿਆਲ ਸੇਲ ਹੋ ਗਈ ਹੋਵੇ ਤੇ ਪਤਾ ਕੋਈ ਨਹੀਂ ਜੀ ਹਲੇ। ਨਹੀਂ ਤੁਸੀਂ ਗਾਂ ਕੋ ਸੇਵਾ ਮੰਗੇ ਆਪਣੀਆਂ, ਗਾਂ ਆਂਡੇ ਰੱਖ ਕੇ ਬੱਚੇ ਕਢਾਓ। ਜ਼ੇਨ ਤਾਂ ਇਹੀ ਆ ਜੀ, ਤਾਂ ਹੀ ਮੁਰਗੇ ਮਨ ਦੇ ਵਿੱਚ ਫਿਰ ਰਹੇ ਆ ਜੀ, ਵੀ ਅਗਾ ਲੈ ਕੇ ਨਾ ਇਨਕੂਬੇਟਰ ਤੇ ਹਾਂ ਬੱਚੇ ਕਢਾ ਕੇ ਇਹਨਾਂ ਦੇ ਆਪਣੇ ਬੱਚੇ ਤਿਆਰ ਕਰਾਂਗੇ ਜੀ। ਤਿਆਰ ਆ ਕਰਾਂ। ਮੁਰਗੀਆਂ ਹੇਠ ਵੀ ਨਿਕਲ ਜਾਂਦੇ ਆ, ਕੋਈ ਐਸੀ ਗੱਲ ਨਹੀਂ ਹੈ। ਇਹ ਜੀ ਦੇਖਣ ਦੇ ਵਿੱਚ ਤੁਹਾਨੂੰ ਮੁਰਗੀਆਂ ਲੱਗਦੀਆਂ, ਪਰ ਇਹ ਐਡਾ ਆਸਰਾ ਨਾ ਵੀ ਜਿਹੜੇ ਬੰਦੇ ਨੇ ਰੱਖੀਆਂ ਉਹਨੂੰ ਜਾ ਕੇ ਪੁੱਛੋ। ਹਾਂਜੀ ਹਾਂ ਅੱਛਾ ਇਹਨਾਂ ਨੇ ਪਹਿਲੇ ਆਂਡਾ ਦਿੱਤਾ ਸੀ ਜਾਂ ਨਵੇਂ ਸਿਰੇ ਪੱਠੀਆਂ ਲੈ ਕੇ ਆਇਆ ਨਹੀਂ ਜੀ, ਇਹ ਮਤਲਬ ਉੱਥੇ ਹੀ ਸਟਾਰਟ ਕਰ ਲਿਆ ਸੀ ਇਹਨਾਂ ਨੇ ਆਂਡਾ। ਅੱਛਾ। ਇਸ ਵਾਸਤੇ ਵੀ ਸਾਨੂੰ ਇਹ ਬਾਕੀ
ਵੀ ਉਹਦੇ ਹਿਸਾਬ ਨਾਲ ਲੱਗੇ ਨਾ ਵੀ ਕੋਈ ਮਹਿੰਗੀ ਆ ਜੀ ਇਹ ਮਹਿੰਗੀ ਮੂੰਗੀ ਕੋਈ ਨਹੀਂ ਹੈਗੀ ਜੀ ਇਹ ਸਾਡੇ ਕੋਲ ਆਂਦੇ ਹੀ ਇਹਨੇ ਅੰਡਾ ਸਟਾਰਟ ਕਰਤਾ ਜੀ ਹਾਂ ਜਿਸ ਦਿਨ ਅਸੀਂ ਲੈ ਕੇ ਆਏ ਨਾ ਉਸੇ ਦਿਨ ਹੀ ਇਹਨੇ ਆਂਦੇ ਸਾਰੇ ਸਾਡੇ ਕੋਲ ਅੰਡਾ ਦੇ ਆਏ ਆਂਡਾ ਕਈਆਂ ਨੇ ਰਾਜ ਦੇ ਦਿੱਤਾ ਰਾਜ ਦੇ ਦਿੱਤਾ ਏਦਾਂ ਹੀ ਆ। ਹਾਂਜੀ ਤਿਆਰ ਸੀ ਨਾ ਹਾਂ ਹਾਂ ਅੱਛਾ ਇਹ ਅਦਨਾਨ ਸਾਹਿਬ ਇਹ ਇਦਾਂ ਹੀ ਹੈ ਜਿਵੇਂ ਬੰਦੇ ਕਿਸੇ ਨੇ ਸਬਜ਼ੀ ਦਾ ਲਾਇਆ ਹੋਵੇ ਨਾ ਖੱਤਾ ਤੇ ਜਿਵੇਂ ਰੋਜ਼ ਤਰੀਕ ਲੱਗਦੀ ਹੈ ਆ ਰੋਜ਼ ਕੋਈ ਨਾ ਹਾਂਜੀ, ਹਾਂਜੀ, ਵੇਖਦੀ। ਇਦਾਂ ਤਰੀਕ ਲੱਗਦੀ ਹੈ ਇਹਦੀ ਮੁਰਗੀ ਦੀ ਹਾਂਜੀ ਕਈ ਮੁਲਕਾਂ ਦੇ ਵਿੱਚ ਕਹਿੰਦੇ ਆ ਵੀ ਮੁਰਗੀ ਨੇ ਗਰੀਬੀ ਕੱਢਤੀ ਇਹ ਜੀ ਹੁਣ ਗਰੀਬੀ ਕੱਢਣ ਵਾਲੀ ਗੱਲ ਆ ਹਾਂਡੀ ਚੱਲ ਗਈ ਰੋਜ਼ ਜੀ ਆਪਦਾ ਤਾਜ਼ਾ ਹਾਂਜੀ ਹਾਂਜੀ ਅਦਨਾਨ ਸਾਹਿਬ ਨੇ ਜੀ ਸਾਨੂੰ ਇਹ ਸੁਨੇਹਾ ਦਿਆ ਵੀ ਇਹ ਰੋਜ਼ ਦੀ ਕਹਿ ਲਓ ਵੀ ਖੁੱਲੀ ਹਾਂਡੀ ਚਲਾਉਂਦੀਆਂ ਤੇ ਇਹ ਹਰ ਬੰਦਾ ਇਸ ਤੋਂ ਸਿੱਖੇ ਵੀ ਰੱਖੇ ਤੇ ਤੁਸੀਂ ਕੋਈ ਸੁਨੇਹਾ ਦਿਓ ਜੀ ਸਾਡੇ ਦੇਖਣ ਵਾਲੇ ਨੂੰ ਸਾਡਾ ਇਹੀ ਆ ਜੀ ਵੀ ਜੇ ਤਾਂ ਬੰਦੇ ਨੇ ਕੋਈ ਹੈ ਨਾ ਵਿਹਲਾ ਬੰਦਾ ਆ ਜੀ ਕੋਈ ਥੋੜਾ ਜਿਹਾ ਕੰਮ ਦੇ ਆ ਰਿਹਾ ਇੱਕ ਤਾਂ ਬੰਦਾ ਮਸਰੂਫ ਹੋ ਜਾਂਦਾ ਜੀ ਠੀਕ ਆ ਖਾਸ ਕਰ ਜਿਹੜੇ ਆ ਬਜ਼ੁਰਗ ਆ ਸਾਡੇ ਵੀ ਚਲੋ ਕੰਮਕਾਰ ਤੋਂ ਵਿਹਲੇ ਹੋਏ ਹੋਏ ਵੀ ਚਲੋ ਆਰੇ ਲੱਗੇ ਰਹਿਣ ਮਾੜਾ ਮਾੜਾ ਵੀ ਚੱਲ ਯਾਰ ਬੱਚੇ ਆਰੇ ਲੱਗੇ ਰਹਿੰਦੇ ਆ ਜੀ ਵੀ ਬਾਹਰ ਅੰਦਰ ਕੋਈ ਨਹੀਂ ਜਾਣਾ ਗਲੀਆਂ ਬਾਜ਼ਾਰਾਂ 'ਚ ਜੀ ਤੁਹਾਨੂੰ ਪਤਾ ਅੱਜ ਕੱਲ੍ਹ ਰਸ਼ ਹੁੰਦਾ ਜੀ ਉਹ ਮੋਟਰਸਾਈਕਲਾਂ 'ਚ ਕੋਈ ਐਕਸੀਡੈਂਟ ਹੋ ਰਿਹਾ ਹੋ ਰਿਹਾ ਸਾਡੇ ਬੱਚੇ ਆ ਜਾਂਦੇ ਜੀ ਸਕੂਲੋਂ ਪੜ੍ਹ ਕੇ ਮੁੜ ਕੇ ਇਹਨਾਂ ਦੇ ਆਰੇ ਲੱਗੇ ਰਹਿੰਦੇ ਉਹ ਮੁਰਗੀਆਂ ਨੂੰ ਪਾਣੀ ਪਾਈਏ ਖੁਰਾਕ ਪਾਈਏ ਆਹ ਕਰੀਏ ਉਹ ਕਰੀਏ ਤੇ ਆਰੇ ਲੱਗੇ ਰਹਿੰਦੇ ਆ ਜੀ ਵਾਹ ਜੀ ਵਾਹ ਹਾਂਜੀ ਲੈ ਆਹ ਗੱਲ ਸੀ ਅਸਲ ਹਾਂ ਅਦਨਾਨ ਸਾਹਿਬ ਬੜੀ ਮਿਹਰਬਾਨੀ ਜੀ ਬੜਾ ਚੰਗਾ ਲੱਗਾ ਤੁਹਾਨੂੰ ਮਿਲ ਕੇ ਜੀ ਅੱਛਾ ਜੀ ਦਬ ਲਓ ਜੀ ਬਟਨ